ਵੈਲਕਮ ਬੈਕ ਟੂ ਨਿਊਜ਼ ਟੀਵੀ 84 ਵੀਅਰਸ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਮੀਡੀਆ ਅੱਜ ਦੇ ਜ਼ਮਾਨੇ ਵਿੱਚ ਬਹੁਤ ਹੀ ਪਾਵਰਫੁਲ ਹਥਿਆਰ ਹੈ। ਅੱਜ ਦੀਆਂ ਲੜਾਈਆਂ ਜੰਗ ਦੇ ਮੈਦਾਨਾਂ ਨਾਲੋਂ ਜ਼ਿਆਦਾ ਮੀਡੀਆ ਵਿੱਚ ਹੀ ਲੜੀਆਂ, ਜਿੱਤੀਆਂ ਤੇ ਹਾਰੀਆਂ ਜਾਂਦੀਆਂ ਹਨ। ਭਾਰਤ ਸਰਕਾਰ ਦੇ ਸਿੱਖਾਂ ਬਾਰੇ ਜ਼ਹਿਰੀਲੇ ਪ੍ਰਚਾਰ ਦਾ ਜਵਾਬ ਦੇਣ ਲਈ ਅਤੇ ਖਾਲਿਸਤਾਨ ਦੇ ਹੱਕ ਵਿੱਚ ਕੇਸ ਬਿਲਡ ਕਰਨ ਲਈ ਵਿਦੇਸ਼ਾਂ ਵਿੱਚ ਗਿਣੇ ਚੁਣੇ ਹੀ ਰੇਡੀਓ ਪ੍ਰੋਗਰਾਮਸ, ਮੀਡੀਆ ਚੈਨਲਸ ਅਤੇ ਅਖਬਾਰਸ ਹਨ। ਅੱਜ ਬ੍ਰੇਕ ਤੋਂ ਬਾਅਦ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ, ਉਹਨਾਂ ਦਾ ਨਾਂ ਹੈ ਸਰਦਾਰ ਪ੍ਰਭ ਸਰਵਨ ਸਿੰਘ ਅਤੇ ਉਹ ਮਾਂਟਰੀਅਲ ਕੈਨੇਡਾ ਵਿੱਚ ਇੱਕ ਬੜਾ ਸਫਲ ਰੇਡੀਓ ਪ੍ਰੋਗਰਾਮ ਹਮਸਫਰ ਰੇਡੀਓ ਤੇ ਉਦਮ ਨਾਮ ਨਾਲ ਚਲਾ ਰਹੇ ਹਨ। ਹੁਣ ਇਹ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਪ੍ਰਭ ਸਰਵਨ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਹਾਨੂੰ ਇਤਿਹਾਸ ਦੇ ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਡਾ ਸਾਰੇ ਟੀਵੀ ਸ਼ੋਅ ਦੇ ਵਿੱਚ ਪਹਿਲੀ ਵਾਰ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਵੀਰ ਜੀ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੇ ਜੀਵਨ ਅਤੇ ਸ਼ਹਾਦਤ ਬਾਰੇ ਸਾਡੇ ਸਿੱਖ ਸੰਗਤਾਂ ਨੂੰ ਦੱਸੋ। ਦੇਖੋ ਭੈਣ ਜੀ, ਭਾਈ ਹਰਜਿੰਦਰ ਸਿੰਘ ਜਿੰਦਾ ਔਰ ਭਾਈ ਸੁਖਦੇਵ ਸਿੰਘ ਸੁੱਖਾ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਕਲਗੀਧਰ ਦੇ ਉਹ ਨਾਦੀ ਪੁੱਤਰ ਸਪੂਤ ਵਜੋਂ ਆਪਾਂ ਦੇਖ ਸਕਦੇ ਹਾਂ, ਕਿਉਂਕਿ ਇਹ ਜਿਹੜੀਆਂ ਜੋੜੀ ਦੀ ਰੀਤ ਹੈ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਪਣੇ ਫਰਜ਼ੰਦਾਂ ਤੋਂ ਸ਼ੁਰੂ ਹੋਈ ਹੈ, ਜਿਸ ਦੇ ਬਾਰੇ ਪੰਜਾਬੀ ਦੇ ਇੱਕ ਬੜੇ ਸੋਹਣੇ ਸ਼ਾਇਰ ਨੇ ਇੱਕ ਬੜਾ ਸੋਹਣਾ ਸ਼ੇਅਰ ਉਹਨਾਂ ਦੇ ਸੰਬੰਧ ਵਿੱਚ ਲਿਖਿਆ ਸੀ। ਉਹ ਕਹਿੰਦੇ ਕਿ ਖੁਸ਼ੀ ਨਾਲ ਕੁਰਬਾਨੀਆਂ ਕਰਨ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ ਜੀ। ਪ੍ਰਭ ਸਰਵਨ ਵੀਰ ਜੀ, ਉਸ ਵੇਲੇ ਥੋੜੀ ਇਸ ਪਾਸੇ ਥੋੜੀ ਉਸ ਪਾਸੇ। ਪ੍ਰਭ ਸਰਵਨ ਵੀਰ ਜੀ, I'm sorry to interrupt you, ਪਰ ਤੁਹਾਡੇ ਫੋਨ ਦਾ ਮੈਨੂੰ ਲੱਗਦਾ ਕਿ ਸਪੀਕਰ ਔਨ ਹੈ, ਪਲੀਜ਼ ਟਰਨ ਇਟ ਆਫ। ਤੁਹਾਡੀ ਆਵਾਜ਼ ਐਕੋ ਕਰ ਰਹੀ ਹੈ। ਨਹੀਂ, ਚਲੋ ਮੈਂ ਦੁਬਾਰਾ ਇੱਕ ਵਾਰੀ ਜੇ ਕਹਿੰਦੇ ਤਾਂ ਟਰਾਈ ਕਰ ਲੈਂਦਾ। ਵੈਸੇ ਮੇਰਾ ਬਿਲਕੁਲ ਜਿਹੜਾ ਸਪੀਕਰ ਆਫ ਨਹੀਂ ਹੈ, ਔਨ ਨਹੀਂ ਹੈਗਾ ਜੀ। ਕਿਵੇਂ ਆਵਾਜ਼ ਆ ਰਹੀ ਜੀ? ਵੀਰ ਜੀ, ਹੁਣ ਠੀਕ ਆ ਰਹੀ। ਤੁਸੀਂ ਫਿਰ ਤੋਂ ਦੱਸੋ ਕਿ ਤੁਸੀਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੇ ਜੀਵਨ ਅਤੇ ਸ਼ਹਾਦਤ ਬਾਰੇ ਕੀ ਕਹਿਣਾ ਚਾਹੋਗੇ? ਜੀ ਭੈਣ ਜੀ, ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕਰ ਰਿਹਾ ਸੀ ਕਿ ਇਹ ਉਹ ਮਹਾਨ ਯੋਧੇ ਨੇ, ਮਹਾਨ ਕਲਗੀਧਰ ਪਾਤਸ਼ਾਹ ਦੇ, ਜਿਨ੍ਹਾਂ ਨੇ ਸਿੱਖ ਕੌਮ ਦੀ ਆਨ ਮਾਨ ਸ਼ਾਨ ਨੂੰ ਬਰਕਰਾਰ ਰੱਖਦਿਆਂ ਹੋਇਆ ਸ਼ਹਾਦਤ ਦਾ ਜਾਮ ਪੀਤਾ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਕਲਗੀਧਰ ਮਹਾਰਾਜ ਜੀ ਦੇ 4 ਸਾਹਿਬਜ਼ਾਦੇ ਦੋ ਕਰਕੇ ਜੋੜੀ ਕਰਕੇ ਸ਼ਹੀਦ ਹੋਏ ਨੇ, ਇਹ ਵੀ ਉਸੇ ਇੱਕ ਲੜੀ ਦਾ ਹਿੱਸਾ ਨੇ। ਮੈਂ ਜਿਵੇਂ ਪੰਜਾਬੀ ਦਾ ਇੱਕ ਸ਼ੇਅਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ ਕਿ ਕਿਸੇ ਪੰਜਾਬੀ ਦੇ ਸ਼ਾਇਰ ਨੇ ਬੜਾ ਸੋਹਣਾ ਹਜ਼ੂਰ ਦੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ ਲਿਖਿਆ ਸੀ। ਉਹ ਕਹਿੰਦੇ ਕਿ ਖੁਸ਼ੀ ਨਾਲ ਕੁਰਬਾਨੀਆਂ ਕਰਨ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ, ਹੈ ਸੀ ਖਿੱਚ ਸਰਕਾਰ ਨੂੰ ਉਸ ਵੇਲੇ ਥੋੜੀ ਇਸ ਪਾਸੇ ਥੋੜੀ ਉਸ ਪਾਸੇ, ਪਰ ਕੋਈ ਵੀ ਆਖ ਨਾ ਸਕਦਾ ਏ ਕਿ ਜੋੜੀ ਇਸ ਪਾਸੇ ਤੋੜੀ ਉਸ ਪਾਸੇ, ਸਗੋਂ ਚਾਰੇ ਫਰਜ਼ੰਦ ਕਹਾਏ ਕੇ ਤੇ ਤੋੜੀ ਇਸ ਪਾਸੇ ਜੋੜੀ ਉਸ ਪਾਸੇ। ਜਦੋਂ ਅਸੀਂ ਦੇਖਦੇ ਹਾਂ ਕਿ ਜੋੜਾ ਕਰਕੇ ਕਲਗੀਧਰ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀਤਾ, ਫਿਰ ਉਹ ਜੋੜੇ ਦੀ ਲਗਾਤਾਰਤਾ ਅਸੀਂ ਅੱਜ ਤੱਕ ਇਤਿਹਾਸ ਦੇ ਰਾਹੀਂ ਔਰ ਅੱਜ ਮੌਜੂਦਾ ਸੰਘਰਸ਼ ਦੇ ਵਿੱਚ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਹਾਂ। ਬੇਸ਼ੱਕ ਉਹ ਕਲਗੀਧਰ ਮਹਾਰਾਜ ਜੀ ਦੇ ਆਪਣੇ ਦੇ ਸਮੇਂ ਦੇ ਵਿੱਚ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਸਨ, ਜਾਂ ਫਿਰ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਸਨ, ਜਾਂ ਫਿਰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਸਨ, ਜਾਂ ਫਿਰ ਮੌਜੂਦਾ ਸੰਘਰਸ਼ ਦੇ ਵਿੱਚ ਭਾਈ ਸਤਵੰਤ ਸਿੰਘ ਬੇਅੰਤ ਸਿੰਘ, ਜਾਂ ਫਿਰ ਇਹ ਸਿੱਖ ਕੌਮ ਦੇ ਉਹ ਮਹਾਨ ਯੋਧੇ ਭਾਈ ਸੁਖਦੇਵ ਸਿੰਘ ਸੁੱਖਾ ਔਰ ਭਾਈ ਹਰਜਿੰਦਰ ਸਿੰਘ ਜਿੰਦਾ ਨੇ। ਇਹ ਸੱਚਮੁੱਚ ਜਦੋਂ ਅਸੀਂ ਇਹਨਾਂ ਦੀ ਸ਼ਖਸੀਅਤ ਵੱਲ ਦੇਖਦੇ ਹਾਂ ਤੇ ਕਲਗੀਧਰ ਦੇ ਉਹਨਾਂ ਮਹਾਨ ਸਾਹਿਬਜ਼ਾਦਿਆਂ ਦੇ ਨਾਲ ਜੋੜ ਕੇ ਦੇਖ ਸਕਦੇ ਹਾਂ, ਕਿਉਂਕਿ ਉਹ ਹਜ਼ੂਰ ਦੇ ਬਿੰਦੀ ਪੁੱਤਰ ਸਨ, ਇਹ ਨਾਦੀ ਪੁੱਤਰ ਨੇ। ਪਰ ਜਦੋਂ ਅਸੀਂ ਇਹਨਾਂ ਦੀ ਸ਼ਹਾਦਤ ਵੱਲ ਦੇਖ ਕੇ ਫਿਰ ਇਹਨਾਂ ਦੇ ਪਰਿਵਾਰਾਂ ਦਾ ਰੋਲ ਦੇਖਦੇ ਹਾਂ, ਉਹਨੂੰ ਅਸੀਂ ਕਦੇ ਵੀ ਅੱਖੋਂ ਪਰੋਖਿਆ ਨਹੀਂ ਕਰ ਸਕਦੇ, ਕਿਉਂਕਿ 2 ਕੁ ਸਾਲ ਪਹਿਲਾਂ ਇਹਨਾਂ ਦੇ ਸਤਿਕਾਰਯੋਗ ਮਾਤਾ ਜੀ ਦੇ ਨਾਲ ਔਰ ਭਾਈ ਸੁਖਦੇਵ ਸਿੰਘ ਸੁੱਖਾ ਦੇ ਮਾਤਾ ਸੁਰਜੀਤ ਕੌਰ ਜੀ ਹੋਰਾਂ ਦੇ ਨਾਲ ਸਾਨੂੰ ਗੱਲਬਾਤ ਕਰਨ ਦਾ ਸਮਾਂ ਮਿਲਿਆ ਸੀ, ਔਰ ਉਹਨਾਂ ਨੇ ਜਿਹੜੀ ਗੱਲਬਾਤ ਸਾਡੇ ਨਾਲ ਕੀਤੀ ਸੀ, ਸੱਚਮੁੱਚ ਉਹ ਇਤਿਹਾਸ ਦੇ, ਜੇ ਮੈਂ ਸਮਝਦਾ ਕਿ ਮਹਾਨਾਇਕ ਔਰ ਮਹਾਨਾਇਕਾਵਾਂ ਨੇ, ਜਿਨ੍ਹਾਂ ਨੂੰ ਅਸੀਂ ਕਦੇ ਪੁਰਾਤਨ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਸਾਡੀਆਂ ਮਾਤਾਵਾਂ ਸਾਡੀਆਂ ਬੀਬੀਆਂ ਕਿਹੋ ਜਿਹੀਆਂ ਸਨ, ਜਿਨ੍ਹਾਂ ਨੇ ਪੁੱਤਰਾਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ। ਔਰ ਇਹ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਉਹਨਾਂ ਦਾ ਕਮੈਂਟ ਹੀ ਸਾਂਝਾ ਕਰਾਂਗਾ। ਕਹਿੰਦੇ ਕਿ ਬੇਟਾ, ਜਦੋਂ ਤੁਹਾਡੇ ਵੀਰਾਂ ਨੂੰ ਫਾਂਸੀ ਦਾ ਕੱਲ ਨੂੰ, ਜਿਵੇਂ ਕਹਿ ਲਓ ਕਿ ਉਹਨਾਂ ਨੂੰ ਹੁਕਮ ਸੀ ਕਿ ਫਾਂਸੀ ਤੇ ਚੜਾਉਣਾ, ਔਰ ਅੱਜ ਉਹਨਾਂ ਨੇ ਸਾਨੂੰ ਕਿਹਾ ਕਿ ਮਾਤਾ ਜੀ ਤੁਸੀਂ ਬੜੀ ਖੁਸ਼ੀ ਮਨਾਉਣੀ ਹੈ, ਕਿਉਂਕਿ ਅਸੀਂ ਲਾੜੀ ਮੌਤ ਨੂੰ ਮਾਰਨ ਚੱਲੇ ਆ, ਸਾਡਾ ਜਿਹੜਾ ਵਿਆਹ ਆ ਆਨੰਦ ਕਾਰਜ ਆ ਉਹ ਲਾੜੀ ਦੇ ਨਾਲ ਹੋਣ ਲੱਗਾ, ਤੇ ਜਿਵੇਂ ਤੁਸੀਂ ਸਾਡੇ ਵੈਸੇ ਆਨੰਦ ਕਾਰਜ ਕਰਕੇ ਖੁਸ਼ੀ ਮਨਾਉਣੀ ਸੀ, ਤੁਸੀਂ ਇਸੇ ਤਰ੍ਹਾਂ ਹੀ
ਖੁਸ਼ੀ ਮਨਾਉਣੀ ਔਰ ਬੂੰਦੀ ਤੇ ਲੱਡੂ ਵੰਡਣੇ। ਕਹਿੰਦੇ ਫਿਰ ਅਸੀਂ ਜਦੋਂ ਉਹਨਾਂ ਦਾ ਸੰਸਕਾਰ ਕੀਤਾ, ਬਾਅਦ ਵਿੱਚ ਅਸੀਂ ਬੂੰਦੀ ਵੰਡੀ ਤੇ ਫਿਰ ਉਹਨਾਂ ਨੇ ਬੜੇ ਪੇਂਡੂ ਲਹਿਜੇ ਦੇ ਵਿੱਚ, ਜਿਵੇਂ ਉਹ ਇੱਕ ਸਧਾਰਨ ਮਾਤਾਵਾਂ ਨੇ ਗੱਲ ਕੀਤੀ ਕਿ ਪੁੱਤਰ ਫਿਰ ਸਾਨੂੰ ਅੱਜ ਤੱਕ ਤੁਹਾਡੇ ਵੀਰਾਂ ਦੀ ਯਾਦ ਵਿੱਚ ਉਹ ਫਿਰ ਬੂੰਦੀ ਵੰਡਣੀ ਪੈਂਦੀ, ਉਹ ਅਸੀਂ ਅੱਜ ਵੀ ਵੰਡ ਰਹੇ ਹਾਂ। ਮੈਂ ਸਮਝਦਾ ਕਿ ਜਿੱਥੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਖਸੀਅਤ ਮਹਾਨ ਸੀ, ਇਸ ਕਰਕੇ ਨਹੀਂ ਕਿ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜਾਂ ਉਹਨਾਂ ਦੀਆਂ ਮਾਤਾਵਾਂ ਨੇ ਉਹਨਾਂ ਦੀ ਸਿਫਤ ਕੀਤੀ ਹੈ, ਇਸ ਕਰਕੇ ਕਿ ਦੁਸ਼ਮਣ ਨੇ ਵੀ ਉਹਨਾਂ ਦੀ ਸਿਫਤ ਕੀਤੀ ਹੈ। ਜਦੋਂ ਅਸੀਂ ਪੁਰਾਤਨ ਸਮੇਂ ਦੇ ਨਾਲ ਜੋੜ ਕੇ ਦੇਖਦੇ ਹਾਂ, ਕਈ ਵਾਰੀ ਬਹੁਤ ਵੱਡਾ ਅੱਜ ਇੱਕ ਹਿੱਸਾ ਜਿਹੜਾ ਇਹਨਾਂ ਨੂੰ ਪੁਰਾਤਨ ਯੋਧਿਆਂ ਤੋਂ ਪਾਸੇ ਕਰਕੇ ਦੇਖਦਾ, ਪਰ ਗੱਲ ਕਿਤੇ ਨਾ ਕਿਤੇ ਰਲਦੀ ਹੈ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਵੀ ਜਦੋਂ ਅਸੀਂ ਕਿਸੇ ਨੂੰ ਜ਼ਿਆਦਾ ਕੋਟ ਕਰਨਾ ਹੋਵੇ ਤੇ ਦੁਸ਼ਮਣ ਦੀ ਲਿਖਤ ਪੜ੍ਹਦੇ ਹਾਂ। 18ਵੀਂ ਸਦੀ ਦੇ ਵਿੱਚ ਜੇ ਕਾਜ਼ੀ ਨੂਰਦੀਨ ਨੇ ਯੋਧਿਆਂ ਦੀ ਸਿਫਤ ਕੀਤੀ, ਜੇ ਅੱਜ ਦੇ ਸਮੇਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਉੱਤੇ ਜਿਹੜਾ ਚੜ੍ਹ ਕੇ ਟੈਂਕ ਤੋਪ ਲੈ ਕੇ ਆਇਆ, ਉਹਨੂੰ ਵੀ ਮਜਬੂਰਨ ਸਿਫਤ ਕਰਨੀ ਪਈ ਉਹਨਾਂ ਦੀ ਸ਼ਖਸੀਅਤ ਦੀ। ਤੇ ਫਿਰ ਭਾਈ ਜਿੰਦਾ ਤੇ ਸੁੱਖਾ ਨੂੰ ਜਿਨ੍ਹਾਂ ਨੇ ਗ੍ਰਿਫਤਾਰ ਕੀਤਾ ਸੀ ਪੁਲਿਸ ਕਮਿਸ਼ਨਰ ਵੇਦ ਮਰਵਾਹਾ ਦਿੱਲੀ ਦੇ ਵਿੱਚ, ਉਹਨਾਂ ਨੇ ਵੀ ਆਪਣੀ ਕਿਤਾਬ ਦੇ ਵਿੱਚ ਭਾਈ ਜਿੰਦਾ ਦੀ ਸਿਫਤ ਕੀਤੀ। ਤੇ ਫਿਰ ਉਸ ਜੱਜ ਨੇ ਸਪੈਸ਼ਲ ਫੋਟੋ ਮੰਗਵਾਈ ਕਿ ਇਹ ਜਿਹੜੇ ਯੋਧੇ ਜਿਨ੍ਹਾਂ ਨੂੰ ਮੈਂ ਬੇਸ਼ੱਕ ਫਾਂਸੀ ਦੀ ਸਜ਼ਾ ਦੇ ਰਿਹਾ, ਪਰ ਇਹਨਾਂ ਦੀ ਤਸਵੀਰ ਆਪਣੇ ਡਰਾਇੰਗ ਰੂਮ 'ਚ ਲਾਉਣੀ ਚਾਹੁੰਦਾ। ਔਰ ਹੁਣ ਥੋੜੀ ਦੇਰ ਪਹਿਲਾਂ ਜਿਹੜੇ ਜਲਾਦ ਨੇ ਉਹਨਾਂ ਦੇ ਗਲ ਦੇ ਵਿੱਚ ਫਾਂਸੀ ਦਾ ਰੱਸਾ ਪਾਇਆ, ਉਹਨੇ ਵੀ ਇਹਨਾਂ ਯੋਧਿਆਂ ਦੀ ਸਿਫਤ ਕੀਤੀ ਕਿ ਬੜੇ ਲੋਕਾਂ ਨੂੰ ਮੈਂ ਫਾਂਸੀ ਤੇ ਚਾੜਿਆ ਔਰ ਮਾਰਿਆ, ਪਰ ਬਕਾਇਦਾ ਬਾਈ ਨੇਮ ਉਹਨਾਂ ਨੇ ਕਿਹਾ ਕਿ ਜਿਹੜੇ ਹਰਜਿੰਦਰ ਸਿੰਘ ਜਿੰਦਾ ਔਰ ਸੁਖਦੇਵ ਸਿੰਘ ਸੁੱਖਾ ਸੀ, ਉਹ ਵਾਕਿਆ ਹੀ ਇੱਕ ਵੱਖਰੀ ਕਿਸਮ ਦੇ ਯੋਧੇ ਸਨ, ਜਿਨ੍ਹਾਂ ਨੇ ਜਿਸ ਤਰੀਕੇ ਦੇ ਨਾਲ ਸ਼ਹਾਦਤ ਦੀ ਸਿਖਰ ਤੱਕ ਪਹੁੰਚਦਿਆਂ ਹੋਇਆ ਉਹਨਾਂ ਦਾ ਵੇਟ ਵੀ ਵਧਿਆ ਔਰ ਬੜੀ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਜਕਾਰੇ ਲਗਾਉਂਦਿਆਂ ਹੋਇਆ ਸ਼ਹੀਦੀ ਪ੍ਰਾਪਤ ਕੀਤੀ। ਸੋ ਇਹੋ ਜਿਹੇ ਜਿਹੜੇ ਮਹਾਨ ਯੋਧੇ ਨੇ ਭੈਣ ਜੀ, ਇਹਨਾਂ ਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ, ਜਦੋਂ ਕਿਉਂਕਿ ਦੁਸ਼ਮਣ ਵੀ ਸਿਫਤ ਕਰਨ ਵਾਸਤੇ ਮਜਬੂਰ ਹੋ ਜਾਏ ਤੇ ਫਿਰ ਉਹ ਕੌਮ ਦੇ, ਉਹ ਮੈਂ ਸਮਝਦਾ ਕਿ ਦੁਨੀਆ ਦੇ ਅਨਚੈਲੰਜਡ ਹੀਰੋ ਹੁੰਦੇ ਨੇ। ਔਰ ਵਾਕਿਆ ਹੀ ਇਹ ਜਿਹੜੇ ਯੋਧੇ ਨੇ, ਇਹਨਾਂ ਦੇ ਸਾਹਮਣੇ ਸਾਡਾ ਕਰੋੜ ਵਾਰ ਸਿਰ ਝੁਕਦਾ ਔਰ ਇਹਨਾਂ ਦੀ ਜਿਹੜੀ ਸ਼ਹਾਦਤ ਹੈ। ਔਰ ਇਹ ਵੀ ਗੱਲ ਕਲੀਅਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਦੇ ਸਿੱਖਾਂ ਦਾ ਆਪਣਾ ਦੇਸ਼ ਖਾਲਿਸਤਾਨ ਹੋਣ ਦੇ ਵਿੱਚ ਆਇਆ ਤੇ ਫਿਰ ਉਹ ਜਿਹੜੀ ਪੂਨੇ ਦੀ ਜੇਲ੍ਹ ਹੈ, ਜਿਵੇਂ ਅੱਜ ਵੀ ਅਸੀਂ ਦੇਖਦੇ ਹਾਂ ਭਾਈ ਤਾਰੂ ਸਿੰਘ ਦੀ ਖੋਪਰੀ ਲੱਥੀ, ਜਿਸ ਚੌਕ ਦੇ ਵਿੱਚ ਉਹ ਸਾਡੇ ਵਾਸਤੇ ਅੱਜ ਇੱਕ ਵਿਜ਼ਿਟਿੰਗ ਆ, ਸਾਡੇ ਵਾਸਤੇ ਇੱਕ ਸ਼ਰਧਾ ਦੀ ਜਗ੍ਹਾ ਬਣ ਜਾਂਦੀ ਹੈ ਕਿ ਇਸ ਜਗ੍ਹਾ ਤੇ ਸਾਡੇ ਯੋਧੇ ਸ਼ਹੀਦ ਹੋਏ। ਇਸੇ ਤਰ੍ਹਾਂ ਕਦੇ ਬੇਸ਼ੱਕ ਹਿੰਦੁਸਤਾਨ ਉਦੋਂ ਫਿਰ ਸਾਡੇ ਨਾਲ ਦੋਸਤਾਨਾ ਰਵੱਈਆ ਅਪਣਾਵੇ ਜਾਂ ਨਾ ਅਪਣਾਵੇ, ਵੀਜ਼ਾ ਦੇਵੇ ਜਾਂ ਨਾ ਦੇਵੇ, ਪਰ ਵੀਜ਼ਾ ਲੈ ਕੇ ਵੀ ਸਾਡੇ ਵਾਸਤੇ ਉਹ ਜਿਹੜੀ ਪੂਨੇ ਦੀ ਜੇਲ੍ਹ ਆ, ਜਿੱਥੇ ਹੱਸ ਕੇ ਔਰ ਜਕਾਰੇ ਗਜਾਉਂਦਿਆਂ ਹੋਇਆ ਔਰ ਬੜੀ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਨੇ ਫਾਂਸੀ ਦੇ ਰੱਸੇ ਨੂੰ ਚੁੰਮਿਆ, ਉਹ ਸਾਡੇ ਵਾਸਤੇ ਬੜੀ ਸਤਿਕਾਰਤ ਜਗ੍ਹਾ ਹੋਵੇਗੀ। ਔਰ ਅਸੀਂ ਫਿਰ ਵਿਜ਼ਿਟ ਕਰਨ ਜਾਇਆ ਕਰਾਂਗੇ ਉਸ ਜਗ੍ਹਾ ਦੇ ਉੱਤੇ, ਔਰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹ ਵਾਕਈ ਦੇਖਿਆ ਕਰ ਰਹੀਆਂ ਕਿ ਆਹ ਉਹ ਜਗ੍ਹਾ ਸੀ ਜਿੱਥੇ ਸਾਡੇ ਯੋਧੇ ਸ਼ਹੀਦ ਹੋਏ, ਜਿਸ ਤਰ੍ਹਾਂ ਅਸੀਂ ਅੱਜ ਲਾਹੌਰ ਦੇ ਉਸ ਚੌਕ ਨੂੰ ਦੇਖਦੇ ਹਾਂ। ਹਾਂਜੀ ਭੈਣ ਜੀ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਇਹ ਦੋਵੇਂ ਵੀਰਾਂ ਦੇ ਜੀਵਨ ਅਤੇ ਸ਼ਹਾਦਤ ਦੇ ਬਾਰੇ ਪੂਰਾ ਵੇਰਵਾ ਦਿੱਤਾ। ਵੀਰ ਜੀ ਹੁਣ ਅਸੀਂ ਆਪਾਂ ਸਿੱਖ ਮਸਲਿਆਂ ਵੱਲ ਜਾਂਦੇ ਹਾਂ। ਜਿਸ ਤਰ੍ਹਾਂ ਤੁਸੀਂ ਕੈਨੇਡਾ ਦੇ ਸੂਬੇ ਕਿਊਬਿਕ ਵਿੱਚ ਰਹਿੰਦੇ ਹੋ, ਜਿੱਥੋਂ ਇਹ ਖਬਰਾਂ ਆ ਰਹੀਆਂ ਹਨ ਕਿ ਕਿਊਬਿਕ ਅਸੈਂਬਲੀ ਦਸਤਾਰ ਅਤੇ ਹੋਰ ਧਰਮਾਂ ਦੇ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਲਾ ਰਿਹਾ ਹੈ। ਇਹ ਸਾਰਾ ਕੇਸ ਕੀ ਹੈ, ਇਸ ਬਾਰੇ ਵੀ ਥੋੜਾ ਵੇਰਵਾ ਦਿਓ। ਹਾਂਜੀ ਭੈਣ ਜੀ, ਇੱਕ ਬੰਨੇ ਤਾਂ ਅਸੀਂ ਉਹਨਾਂ ਯੋਧਿਆਂ ਦੀ ਗੱਲ ਕਰਦੇ ਹਾਂ ਤੇ ਸੱਚਮੁੱਚ ਸਾਡਾ ਮਾਣ ਨਾਲ ਸਿਰ ਉੱਚਾ ਹੁੰਦਾ। ਫਿਰ ਜਦੋਂ ਅਸੀਂ ਕਈ ਵਾਰੀ ਆਪਣੇ ਵੱਲ ਦੇਖਦੇ ਹਾਂ, ਕਿਤੇ ਨਾ ਕਿਤੇ ਅਸੀਂ ਵੀ ਇਹਦੇ ਵਿੱਚ ਸ਼ਾਮਲ ਹੋ ਜਾਂਦੇ ਹਾਂ ਕਿ ਅਸੀਂ ਵੀ ਦੁਨੀਆ ਦੇ ਲੋਕਾਂ ਨੂੰ ਸਹੀ ਰੂਪ ਦੇ ਵਿੱਚ ਉਹ ਦੱਸ ਨਹੀਂ ਸਕੇ ਆਪਣੀ ਦਸਤਾਰ ਦੇ ਬਾਰੇ। ਪਰ ਜਿਹੜਾ ਸਵਾਲ ਤੁਸੀਂ ਕੀਤਾ ਇਹ ਐਕਚੁਅਲੀ ਕਿਊਬਿਕ ਦੇ ਵਿੱਚ, ਕਿਉਂਕਿ ਇੱਕ ਤਾਂ ਕੁਝ ਲੋਕਾਂ ਨੂੰ ਇੱਕ ਜਿਵੇਂ ਪੰਜਾਬੀ ਦਾ ਇੱਕ ਪੇਂਡੂ ਲਫ਼ਜ਼ ਹੈ ਕਿ ਭੁੱਸ ਪਿਆ ਹੁੰਦਾ, ਇੱਕ ਉਹਨਾਂ ਨੂੰ ਮੀਡੀਆ ਦੇ ਵਿੱਚ ਰਹਿਣ ਦਾ, ਅਖਬਾਰਾਂ ਦੇ ਵਿੱਚ ਰਹਿਣ ਦੀ ਇੱਕ ਸ਼ੌਕ ਹੁੰਦਾ ਹੈ ਕਿ ਅਸੀਂ ਕੋਈ ਨਾ ਕੋਈ ਇਹੋ ਜਿਹਾ ਬਿਆਨ ਦਈਏ। ਕਿਉਂਕਿ ਤੁਸੀਂ ਸੁਣਿਆ ਹੋਵੇਗਾ ਪਹਿਲਾਂ ਵੀਰ ਗੁਰਬਾਜ ਸਿੰਘ ਹੋਰਾਂ ਦੀ ਕਿਰਪਾਨ ਦੇ ਕੇਸ ਦੇ ਸੰਬੰਧ ਵਿੱਚ ਵੀ ਇਹੋ ਜਿਹੇ ਇਹਨਾਂ ਨੇ ਬਿਆਨ ਦਿੱਤੇ ਸਨ, ਇਹੋ ਜਿਹੇ ਕੋਈ ਲਾਅ ਬਣਾਉਣ ਦੀ ਗੱਲ ਕੀਤੀ ਸੀ, ਪਰ ਅਲਟੀਮੇਟਲੀ ਉਹਨਾਂ ਨੂੰ ਸਟੈਪ ਬੈਕ ਕਰਨਾ ਪਿਆ। ਉਹ ਕਿਰਪਾਨ ਦੇ ਸਮੇਤ ਅੱਜ ਬੱਚੇ ਸਕੂਲ ਜਾ ਰਹੇ ਨੇ। ਫਿਰ ਤੁਸੀਂ ਦੇਖਿਆ ਹੁਣੇ ਸੌਕਰ ਫੈਡਰੇਸ਼ਨ ਦੇ ਵੱਲੋਂ ਜਿਹੜਾ ਪਟਕੇ ਦੇ ਉੱਤੇ ਪਾਬੰਦੀ ਲਾਈ ਗਈ, ਫਿਰ ਇਹਨਾਂ ਨੂੰ ਸਟੈਪ ਬੈਕ ਕਰਨਾ ਪਿਆ। ਬੇਸ਼ੱਕ ਇਹਦੇ ਵਿੱਚ ਫੈਡਰਲ ਗੌਰਮੈਂਟ ਜਾਂ ਮੈਂ ਸਮਝਦਾ ਕਿ ਆਮ ਜਿਹੜੇ ਇਨਸਾਫ ਪਸੰਦ ਲੋਕ ਨੇ, ਜਿਹੜੇ ਮੈਂ ਸਮਝਦਾ ਮਨੁੱਖੀ ਹੱਕਾਂ ਦੇ ਮੁਦਈ ਨੇ, ਉਹਨਾਂ ਨੇ ਵੀ ਇਸ ਗੱਲ ਦੇ ਹੱਕ ਦੇ ਵਿੱਚ
ਗੱਲ ਕੀਤੀ। ਪਰ ਜਿਸ ਤਰੀਕੇ ਨਾਲ ਹੁਣ ਇਕੱਲੀ ਸਿੱਖਾਂ ਦੀ ਦਸਤਾਰ ਹੀ ਨਹੀਂ ਬਲਕਿ ਇਸਲਾਮਿਕ ਜਿਹੜੇ ਚਿੰਨ੍ਹ ਨੇ ਜਾਂ ਜਿਹੜੇ ਹੋਰ ਬਾਕੀ ਦੇ ਧਰਮਾਂ ਦੇ ਚਿੰਨ੍ਹ ਨੇ, ਜਿਵੇਂ ਜਿਹੜੇ ਯਹੂਦੀ ਨੇ ਉਹ ਸਿਰ ਤੇ ਛੋਟੀ ਟੋਪੀ ਲੈਂਦੇ ਨੇ, ਉਹਨਾਂ ਸਾਰਿਆਂ ਚਿੰਨ੍ਹਾਂ ਦੀ ਗੱਲ ਕੀਤੀ ਹੈ ਕਿ ਇਹ ਅਸੀਂ ਕਿਬੈਕ ਦੇ ਵਿੱਚ ਜਿਹੜਾ ਲਾ ਬਣਾਉਣ ਜਾ ਰਹੇ ਹਾਂ ਕਿ ਇਹਨਾਂ ਤੇ ਪਾਬੰਦੀ ਹੋਵੇਗੀ। ਹੁਣ ਲੱਗ ਤੇ ਇਹ ਰਿਹਾ ਹੈ ਕਿ ਇਹ ਡੇ ਬਾਈ ਡੇ ਸਟੈਪ ਬੈਕ ਕਰ ਰਹੇ ਨੇ। ਬੇਸ਼ੱਕ ਇਹ ਕੋਈ ਪੋਲੀਟੀਕਲ ਉਹਨਾਂ ਦਾ ਪੁਆਇੰਟ ਹੋਵੇਗਾ, ਪਰ ਫਿਰ ਵੀ ਜਦੋਂ ਦੇ ਇਹ ਪੌਲਿਨ ਮਾਰਵਾ ਹੋਰੀ ਕਿਬੈਕ ਦੇ ਬਣੇ ਨੇ ਮੁੱਖ ਮੰਤਰੀ, ਇਹਨਾਂ ਨੇ ਕਾਫੀ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ ਜਿਹਦੇ ਨਾਲ ਸੱਚਮੁੱਚ ਜਿਹੜੀਆਂ ਘੱਟ ਗਿਣਤੀਆਂ ਨੇ ਜਾਂ ਜਿਹੜੇ ਅਸੀਂ ਏਸ਼ੀਅਨ ਲੋਕ ਆ ਖਾਸ ਤੌਰ ਤੇ ਪ੍ਰਭਾਵਿਤ ਹੋਏ ਆ। ਹੁਣ ਪਤਾ ਲੱਗਾ ਕਿ 15 ਤਰੀਕ ਨੂੰ ਉਹਨਾਂ ਨੇ ਕਿਹਾ ਸੀ 15 ਅਕਤੂਬਰ ਨੂੰ ਬਿੱਲ ਲਿਆਉਣ ਬਾਰੇ, ਪਰ ਹੁਣ 15 ਅਕਤੂਬਰ ਤੋਂ ਵੀ ਅੱਗੇ ਪੋਸਟਪੋਨ ਕਰਨ ਦੀ ਗੱਲ ਚੱਲ ਰਹੀ ਆ। ਇੱਕ ਇਹਦੇ ਵਿੱਚ ਚੰਗੀ ਗੱਲ ਇਹ ਸਾਹਮਣੇ ਆਈ ਆ ਭੈਣ ਜੀ ਕਿ ਜਿਹੜੇ ਸਾਰੇ ਹੀ ਧਰਮਾਂ ਵਾਲੇ ਲੋਕ ਸਨ, ਤਕਰੀਬਨ 3-4 ਵੱਡੇ ਪ੍ਰੋਟੈਸਟ ਹੋਏ ਨੇ ਮੌਂਟਰੀਅਲ ਦੇ ਵਿੱਚ, ਸਾਰੇ ਇਕੱਠਿਆਂ ਹੋ ਕੇ ਇਹ ਆਵਾਜ਼ ਬੁਲੰਦ ਕੀਤੀ ਆ ਔਰ ਫੈਡਰਲ ਗਵਰਨਮੈਂਟ ਦੇ ਵੱਲੋਂ ਵੀ ਚੰਗੇ ਬਿਆਨ ਆਏ ਨੇ। ਔਰ ਹੋ ਸਕਦਾ ਹੈ ਕਿ ਅਜੇ ਇਹ ਸਾਰਾ ਜਿਹੜਾ ਆਰਾਮ ਰੌਲਾ ਹੈ ਇਹ ਅਖਬਾਰਾਂ ਦਾ ਸ਼ਿੰਗਾਰ ਹੀ ਬਣਿਆ ਰਹੇ, ਕਿਉਂਕਿ ਜਿੰਨੀ ਦੇਰ ਤੱਕ ਕਿਬੈਕ ਕੈਨੇਡਾ ਦਾ ਹਿੱਸਾ ਆ, ਇਹ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਬਿੱਲ ਪਾਸ ਕਰ ਸਕਣਗੇ। ਹਾਂ, ਕੱਲ ਨੂੰ ਜਿਵੇਂ ਇਹਨਾਂ ਦਾ ਆਪਣਾ ਇੱਕ ਸੈਪਰੇਸ਼ਨ ਦਾ ਮਸਲਾ ਚੱਲ ਰਿਹਾ, ਕਿਉਂਕਿ ਕੈਨੇਡਾ ਤੋਂ ਵੱਖਰਾ ਹੋ ਜਾਏ ਤੇ ਫਰਾਂਸ ਵਾਂਗੂ ਕਿ ਇਹੋ ਜਿਹੇ ਲਾਅ ਬਣਾ ਲੈਣ ਤਾਂ ਵੱਖਰੀ ਗੱਲ ਹੈ, ਪਰ ਹਾਲ ਦੀ ਘੜੀ ਇਹ ਜਿਹੜਾ ਰੌਲਾ ਹੈ ਅਖਬਾਰਾਂ ਦੇ ਵਿੱਚ ਆ। ਹਾਂ, ਇੱਕ ਗੱਲ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਸਾਡੇ ਸਾਰਿਆਂ ਦੇ ਵਾਸਤੇ ਕਿ ਅਸੀਂ ਇੱਥੇ ਜੇ ਰਹਿਣਾ ਤੇ ਆਪਣੀ ਸਟਰੈਂਥ ਕਿਵੇਂ ਕਾਇਮ ਕਰਨੀ ਔਰ ਇਹਨਾਂ ਲੋਕਾਂ ਨੂੰ ਕਿਵੇਂ ਦੱਸਣਾ, ਕਿਵੇਂ ਕਨਵਿੰਸ ਕਰਾਉਣਾ ਆਪਣੇ ਧਾਰਮਿਕ ਚਿੰਨ੍ਹਾਂ ਦੇ ਬਾਰੇ। ਪਰ ਹਾਲ ਦੀ ਘੜੀ ਇਹ ਜਿਹੜਾ ਸਾਰਾ ਇਸ਼ੂ ਆ ਇਹ ਅਖਬਾਰਾਂ ਦੇ ਵਿੱਚ ਹੀ ਚੱਲ ਰਿਹਾ ਔਰ 15 ਅਕਤੂਬਰ ਦੀ ਡੇਟ ਆ। ਦੇਖੋ ਉਦੋਂ ਕੀ ਇਹ ਬਿੱਲ ਲਿਆਉਂਦੇ ਨੇ ਜਾਂ ਇਸ ਨੂੰ ਅੱਗੇ ਪਾਉਂਦੇ ਨੇ ਜਾਂ ਇਲੈਕਸ਼ਨਾਂ ਹੋਣਗੀਆਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਭੈਣ ਜੀ। ਜੀ ਬਿਲਕੁਲ ਵੀਰ ਜੀ, ਤੁਹਾਡੇ ਸਵਾਲ ਤਾਂ ਸਾਡੇ ਕੋਲ ਬਹੁਤ ਹੋਰ ਵੀ ਬਹੁਤ ਨੇ, ਪਰ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਸਾਡੇ TV 84 ਦੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਅਸੀਂ 15 ਅਕਤੂਬਰ ਤੋਂ ਬਾਅਦ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਹਨਾਂ ਕੇਸਿਸ ਦੇ ਉੱਪਰ ਹੋਰ ਅਪਡੇਟਸ ਲੈਣ ਲਈ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਵੀਰ ਜੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।